ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡਾ ਸੇਵਕ ਤੁਹਾਡੀ ਸੇਵਾ ਵਿੱਚ। ਮੈਂ ਅੱਗੇ ਵੀ ਕਹਿ ਚੁੱਕਿਆ ਵਾਂ, ਗੱਲਾਂ ਬਜ਼ਾਹਿਰ ਦੋ ਹੁੰਦੀਆਂ ਨੇ, ਦੋ ਵਿਅਕਤੀ ਨਹੀਂ, ਦੋ। ਤੇ ਵੇਖਿਆ ਜਾਏ ਤੇ ਵਿੱਚੋਂ ਇੱਕੋ ਹੀ ਗੱਲ ਨਿਕਲਦੀ ਹੈ, ਤੇ ਜਿਹੜੀ ਗੱਲ ਇੱਕ ਹੁੰਦੀ ਹੈ ਬਜ਼ਾਹਿਰ, ਉਹ ਗੱਲ ਫੋਲੀਏ ਤੇ ਦੋ ਗੱਲਾਂ ਨਿਕਲਦੀਆਂ ਨੇ। ਇਸ ਸਾਇੰਸ ਦਾ, ਇਸ ਕੈਮਿਸਟਰੀ ਦਾ ਮੈਨੂੰ ਅਜੇ ਪਤਾ ਨਹੀਂ ਲੱਗਿਆ, ਤੁਹਾਨੂੰ ਸ਼ਾਇਦ ਪਤਾ ਹੋਵੇ। ਕਿਉਂਕਿ ਇਸ ਵੇਲੇ ਰੌਲਾ ਇਹ ਹੈ ਕਿ ਮੈਂ ਬੜੀ ਪ੍ਰੋਬਲਮ ਦੇ ਵਿੱਚ ਹਾਂ। ਮੈਂ ਗੱਲ ਕਰਨਾ ਚਾਹ ਰਿਹਾ ਸਾਂ ਅਮਰੀਕਾ ਦੀ, ਅਮਰੀਕੀ ਬੀਚ ਦੀ, ਓਸ਼ਨ ਸਿਟੀ ਦੀ, ਕਿ ਜੇ ਤੁਹਾਨੂੰ ਉੱਥੇ ਜਾਣ ਦਾ ਇਤਫਾਕ ਹੋਵੇ, ਤੁਹਾਡਾ ਦਿਲ ਕਰੇ ਕਿ ਜਿਵੇਂ ਮੱਛਲੀ ਕੁੰਮਾ ਡੱਡੂ ਫੜੀਦਾ ਹੈ, ਉਵੇਂ ਤੁਸੀਂ ਜੇ ਚਾਹੋ ਤਾਂ ਥੋੜ੍ਹਾ ਜਿਹਾ ਗਵੇੜ ਰਲਾ ਕੇ ਓਸ਼ਨ ਸਿਟੀ 'ਤੇ ਤੁਸੀਂ ਪੰਜਾਬੀ ਵੀ ਫੜ ਸਕਦੇ ਹੋ। ਤੁਸੀਂ ਜੇ ਓਸ਼ਨ ਸਿਟੀ 'ਤੇ ਜਾਓ ਤੇ ਤੁਹਾਨੂੰ ਨਜ਼ਰ ਆਏਗਾ ਛਤਰੀ ਦੇ ਥੱਲੇ ਉੱਤੇ ਬਰਫ਼ ਪੈ ਰਹੀ ਹੈ, ਤੇ ਛਤਰੀ ਥੱਲੇ ਈਜ਼ੀ ਚੇਅਰ ਪਈ ਹੈ, ਤੇ ਉੱਤੇ ਉਸ ਬਰਫ਼ਬਾਰੀ ਦੇ ਵਿੱਚ ਇੱਕ ਸਾਇੰਸਦਾਨ ਟਾਈਪ ਦੀ ਸ਼ਕਲ ਵਾਲਾ ਬੰਦਾ ਸਨ ਗਲਾਸਿਸ ਲਾ ਕੇ ਨੀਮ ਦਰਾਜ਼ ਲੱਭੇਗਾ। ਉਸ ਬੰਦੇ ਨੂੰ ਮਾਮੂਲੀ ਨਾ ਜਾਣੋ, ਉਹ ਬੰਦਾ ਆਇਨਸਟਾਈਨ ਤੋਂ ਵੱਡਾ ਸਾਇੰਸਦਾਨ ਹੈ, ਜਿਹੜਾ ਕਿ ਉਸ ਵੇਲੇ ਉੱਥੇ ਜਦੀਦ ਸਾਇੰਸ ਅਤੇ ਜਦੀਦ ਟੈਕਨੋਲੋਜੀ ਦਾ ਬਹੁਤ ਵੱਡਾ ਮੁਜ਼ਾਹਰਾ ਵੇਖਣ ਲਈ ਨੀਮ ਦਰਾਜ਼ ਹੈ, ਆਰਾਮ ਫਰਮਾ ਰਿਹਾ ਹੈ। ਇਸ ਲਈ ਕਿ ਉਹ ਸਨ ਗਲਾਸਿਸ ਲਾ ਕੇ ਡਿੱਗਦੀ ਬਰਫ਼ ਦੇ ਵਿੱਚ ਧੁੱਪ ਉਡੀਕ ਰਿਹਾ ਹੈ। ਉਹਨੂੰ ਪਤਾ ਹੈ ਕਿ ਧੁੱਪ ਆਉਣੀ ਹੈ ਅਤੇ ਇੱਥੇ ਹੁਸਨ ਆਉਣਾ ਹੈ। ਉਹ ਹੁਸਨ ਆਉਣਾ ਹੈ ਜਿਸਨੇ ਸਨ ਲੋਸ਼ਨ ਲਾ ਕੇ ਚੰਗੇ ਭਲੇ ਚਿੱਟੇ ਰੰਗ ਦਾ ਬੇੜਾ ਗਰਕ ਕਰਨ ਲਈ ਕਦੀ ਸਹਿਲ ਦੀ ਰੇਤ 'ਤੇ ਮੁੱਧਾ ਪੈਣਾ ਅਤੇ ਕਦੀ ਸਹਿਲ ਦੀ ਰੇਤ 'ਤੇ ਸਿੱਧਾ ਪੈਣਾ। ਅਤੇ ਉਹ ਸਾਇੰਸਦਾਨ ਇਸ ਬਦਲਦੇ ਹੋਏ ਰੰਗ ਨੂੰ ਵੇਖਣ ਦੇ ਲਈ, ਪਰਖਣ ਦੇ ਲਈ ਅਤੇ ਦੁਨੀਆ ਤੱਕ ਆਪਣੇ ਸਾਇੰਸੀ ਨਤੀਜੇ ਪਹੁੰਚਾਉਣ ਲਈ ਉੱਥੇ ਆਰਾਮ ਫਰਮਾ ਰਿਹਾ ਹੈ। ਬਰਫ਼ ਡਿੱਗ ਰਹੀ ਹੈ ਅਤੇ ਉਹ ਸਨ ਗਲਾਸਿਸ ਲਾ ਕੇ ਪਿਆ ਹੈ। ਤੁਸੀਂ ਫੌਰਨ ਜਾ ਕੇ ਉਹਨੂੰ ਐਂ ਧੌਣ ਤੋਂ ਫੜੋ, ਉਹ ਬੰਦਾ ਕੋਈ ਹੋਰ ਨਹੀਂ ਹੋ ਸਕਦਾ, ਉਹ ਸਿਰਫ ਪੰਜਾਬੀ ਸਾਇੰਸਦਾਨ ਹੋ ਸਕਦਾ ਹੈ। ਅਤੇ ਇੱਕ ਵਾਰੀ ਐਸੇ ਹਾਲਤ ਦੇ ਵਿੱਚ ਮੈਂ ਇੱਕ ਪੰਜਾਬੀ ਸਾਇੰਸਦਾਨ ਨੂੰ ਉੱਥੇ ਵੇਖਿਆ। ਡਰ ਦੇ ਮਾਰੇ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਉਹਨੂੰ ਕੁਛ ਕਹਿ ਸਕਾਂ, ਉਸ ਨਾਲ ਕੋਈ ਗੱਲਬਾਤ ਕਰ ਸਕਾਂ। ਮੈਂ ਕਿਹਾ ਇਹ ਨਾ ਹੋਵੇ ਕੋਈ ਵੱਡੇ ਸਾਰੇ ਸਿਆਸੀ ਤਜਰਬੇ ਦੇ ਵਿੱਚ, ਕੋਈ ਚਰਨੋਬਲ ਵਰਗੇ ਸਿਆਸੀ ਤਜਰਬੇ ਦੇ ਵਿੱਚ, ਜਾਂ ਹੋਰ ਵੱਡੇ ਸਿਆਸੀ ਤਜਰਬੇ ਦੇ ਵਿੱਚ, ਭੋਪਾਲ ਵਾਲੇ ਸਿਆਸੀ ਤਜਰਬੇ ਦੇ ਵਿੱਚ ਉਹ ਬੰਦਾ ਕਿਤੇ ਮੈਨੂੰ ਫੜ ਕੇ ਬਤੌਰ ਐਕਸਪੈਰੀਮੈਂਟ ਨਾ ਯੂਜ਼ ਕਰ ਲਵੇ। ਅਤੇ ਦੂਜੀ ਵਾਰੀ ਸੇਮ ਉਹੀ ਬੰਦਾ ਮੈਨੂੰ ਕੈਨੇਡਾ ਵਿੱਚ ਮਿਲਿਆ, ਵਿਨੀਪੈਗ ਦੇ ਵਿੱਚ। ਉਹ ਆਪਣਾ ਜਿਗਰ ਨਹੀਂ, ਸੈਯਦ ਮੁਬਸ਼ਰ ਹੁਸੈਨ ਸੈਯਦ, ਜਿਹਨੂੰ ਅਸੀਂ ਬੱਚੀ ਸ਼ਾਹ ਕਹਿੰਦੇ ਹਾਂ, ਉਹਦੀ ਕੋਠੀ ਦੇ ਵਿੱਚ, ਉਹਦੇ ਬੰਗਲੇ ਦੇ ਵਿੱਚ ਇਹ ਬਰਫ਼ ਪੈ ਰਹੀ ਹੈ, ਅਤੇ ਉਹ ਬੰਦਾ ਸਨ ਗਲਾਸਿਸ ਲਾ ਕੇ ਬਰਫ਼ 'ਤੇ ਲੰਮਾ ਪਿਆ ਸੋਚ ਰਿਹਾ, ਪਤਾ ਨਹੀਂ ਕੀ ਸੋਚੀ ਜਾ ਰਿਹਾ। ਉਹ ਸਰਦਾਰ ਮੱਖਣ ਸਿੰਘ ਕੌਬੋਏ ਸੀ। ਗੱਲ ਫਿਰ ਉੱਥੋਂ ਫੜਦੇ ਆ, ਕੰਨੋਂ ਫੜਦੇ ਆ ਕਿ ਗੱਲਾਂ ਦੋ ਹੁੰਦੀਆਂ ਨੇ ਅਤੇ ਲੱਗਦੀ ਇੱਕ ਹੈ, ਅਤੇ ਇੱਕ ਹੁੰਦੀ ਹੈ ਗੱਲ, ਅਤੇ ਲੱਗਦੀਆਂ ਦੋ ਨੇ। ਐਵੇਂ ਹੀ ਦੋ ਚੀਜ਼ਾਂ ਨੇ, ਇੱਕ ਹੈ ਕਾਓ ਯਾਨੀ ਕਿ ਗਾਂ, ਇੱਕ ਹੈ ਬੋਏ ਯਾਨੀ ਕਿ ਮੁੰਡਾ। ਇਹ ਦੋਨੋਂ ਰਲਦੇ ਨੇ ਅਤੇ ਬਣਦਾ ਹੈ ਕਾਓ ਬੋਏ। ਅਤੇ ਉਹ ਸੱਜਣ ਮਿੱਤਰ ਦਾ ਨਾਂ ਸੀ ਸਰਦਾਰ ਮੱਖਣ ਸਿਆਂ ਕਾਓ ਬੋਏ। ਮੈਂ ਉਸ ਤੋਂ ਕਈ ਵਾਰੀ ਪੁੱਛਿਆ, ਯਾਰ ਤੂੰ ਚੰਗਾ ਭਲਾ ਬੰਦਾ ਹੈ, ਕਾਓ ਬੋਏ ਤੇਰੇ ਤਖਲਸ ਕਿਵੇਂ ਬਣ ਗਿਆ, ਕੋਈ ਸ਼ਾਇਰੀ ਵਾਰੀ ਕਰਨਾ? ਉਹ ਕਹਿੰਦਾ ਮੈਂ ਸ਼ਾਇਰੀ ਦਾ ਕੀ ਕਰਨਾ, ਮੇਰਾ ਦਿਲ ਸ਼ਾਇਰ ਹੈ, ਦਿਲ ਹੀ ਸ਼ਾਇਰੀ ਹੈ, ਅਤੇ ਇਹ ਨਾ ਕਾਓ ਬੋਏ ਜਿਹੜਾ ਮੇਰਾ ਤਖਲਸ ਹੈ ਮੈਂ ਤੈਨੂੰ ਨਹੀਂ ਦੱਸ ਸਕਦਾ। ਮੈਂ ਕਿਹਾ ਯਾਰ ਨਾ ਦੱਸ। ਫਿਰ ਇੱਕ ਵਾਰੀ ਗਲਤੀ ਦੇ ਨਾਲ ਮੈਂ ਉਹਦੇ ਕੋਲੋਂ ਪੁੱਛਿਆ, ਯਾਰ ਚੱਕਰ ਕੀ ਹੈ, ਤੇਰੇ ਨਾਂ ਵਿੱਚ ਕਾਓ ਬੋਏ ਕਿੱਥੋਂ ਆਇਆ? ਉਸ ਵੇਲੇ ਅਸੀਂ ਕੈਲਗਰੀ ਸ਼ਹਿਰ ਤੋਂ ਕੋਈ 150 ਮੀਲ ਦੂਰ ਉਸ ਪਿੰਡ ਦੇ ਵਿੱਚ ਸਾਂ, ਜਿਹੜਾ ਕਿ ਕਈ ਏਕੜਾਂ ਦੇ ਵਿੱਚ ਫੈਲਿਆ ਹੋਇਆ ਹੈ। ਅਤੇ ਉਸ ਪਿੰਡ ਦੇ ਵਿੱਚ ਜਿਹੜਾ ਕਿ ਕਾਓ ਬੋਏ ਦਾ ਪਿੰਡ ਕਹਾਉਂਦਾ ਹੈ, ਉੱਥੇ ਸ਼ਮਾਲੀ ਅਮਰੀਕਾ ਤੋਂ ਆਉਣ ਵਾਲੇ
ਕਾਊਬॉयਜ਼ ਦੀ ਹਰ ਚੀਜ਼ ਸੰਭਾਲ ਕੇ ਰੱਖੀ ਗਈ ਹੈ, ਕਿਤੇ ਪਿਸਤੌਲ ਤੇ ਕਿਤੇ ਘੋੜੇ ਤੇ ਕਿਤੇ ਕੁਝ ਤੇ ਕਿਤੇ ਕੁਝ। ਮੈਂ ਉਦੋਂ ਫਿਰ ਇੱਕ ਵਾਰੀ ਪੁੱਛਿਆ, ਮੈਂ ਕਿਹਾ ਯਾਰ ਸਰਦਾਰ ਮੱਖਣ ਸਿੰਘ, ਤੂੰ ਮੈਨੂੰ ਇਹ ਦੱਸ, ਤੂੰ ਕਾਊਬॉय ਤੇਰਾ ਤਖੱਲਸ ਕਿਵੇਂ ਬਣਿਆ? ਉਹ ਕਹਿੰਦਾ ਗੱਲ ਸੁਣ, ਭਾਂਡੇ 'ਚ ਵੜ ਗਿਆ ਕਾਊਬॉय, ਤੂੰ ਇਸ ਤੋਂ ਬਤਾਊ ਲੈਣੇ ਨੇ? ਮੈਂ ਕਿਹਾ ਨਹੀਂ, ਮੈਂ ਕੱਦੂ ਲੈਣੇ ਨੇ। ਉਹ ਕਹਿੰਦਾ ਬਸ ਚੁੱਪ ਕਰ, ਦੜ ਵਟ ਜਾ, ਮੁੜ ਕੇ ਨਾ ਮੇਰੇ ਨਾਲ ਬੋਲੀ। ਮੈਂ ਨਹੀਂ ਪੁੱਛਿਆ, ਮੈਂ ਕਿਹਾ ਯਾਰ ਜਦੋਂ ਉਹਨੂੰ ਦੱਸਣ ਦੀ ਲੋੜ ਨਹੀਂ, ਸਾਨੂੰ ਪੁੱਛਣ ਦੀ ਕੀ ਲੋੜ ਹੈ? ਤੇ ਫਿਰ ਉਸ ਸਰਦਾਰ ਮੱਖਣ ਸਿੰਘ ਨੇ ਆਣਾ, ਕਦੀ ਇੱਧਰ ਘੁੰਮਣਾ ਕਦੀ ਉੱਧਰ ਘੁੰਮਣਾ, ਪੂਰਾ ਕੈਨੇਡਾ ਅਸੀਂ ਵਾਹ ਮਾਰਿਆ ਜਨਾਬ। ਗੋਰੇ ਯਾਨੀ ਕੈਨੇਡੀਅਨ, ਉਹ ਸਾਡੀ ਅੰਗਰੇਜ਼ੀ ਸੁਣਦੇ ਤੇ ਬੜੇ ਫਖਰ ਨਾਲ ਕਹਿੰਦੇ ਵੇਖੋ ਯਾਰ, ਇਹਨਾਂ ਦੀ ਪੰਜਾਬੀ ਸਾਡੀ ਕੈਨੇਡੀਅਨ ਦੇ ਨਾਲ, ਅੰਗਰੇਜ਼ੀ ਦੇ ਨਾਲ ਕਿੰਨੀ ਮਿਲਦੀ ਜੁਲਦੀ ਹੈ। ਹਾਲਾਂਕਿ ਅਸੀਂ ਠੇਠ ਪੰਜਾਬੀ ਬੋਲ ਕੇ ਉਹਨਾਂ ਨਾਲ ਗੱਲ ਕੀਤੀ ਸੀ, ਅੰਗਰੇਜ਼ੀ ਲਹਿਜੇ ਵਿੱਚ, ਕੋਈ ਨੀਵੇਂ ਬੰਦੇ ਨਹੀਂ ਆ। ਸਰਦਾਰ ਮੱਖਣ ਸਿੰਘ ਸਿਆਂ, ਉਸ ਨੂੰ ਜਦੋਂ ਵੀ ਪੁੱਠਾ ਸਿੱਧਾ ਨਾਂ ਲੈ ਕੇ ਬੁਲਾਣਾ ਤੇ ਉਹ ਕਹਿੰਦਾ ਖਬਰਦਾਰ, ਨਾਂ ਸਹੀ ਲੈ, ਸਰਦਾਰ ਮੱਖਣ ਸਿੰਘ ਕਾਊਬॉय। ਇਹ ਕੋਈ 1883 ਦੀ ਗੱਲ ਹੈ, ਜਦੋਂ ਕੈਲਗਰੀ ਸ਼ਹਿਰ ਦੇ ਵਿੱਚ ਟ੍ਰੇਨ ਆਈ। ਟ੍ਰੇਨ ਆਉਣ ਤੋਂ ਮੁਰਾਦ ਇਹ ਨਹੀਂ ਕਿ ਟ੍ਰੇਨ ਆਈ ਤਾਂ ਬੰਦਾ ਕੋਈ ਗੱਡੀ ਥੱਲੇ ਆ ਗਿਆ। ਉੱਥੇ ਰੇਲ ਦਾ ਸਟੇਸ਼ਨ ਬਣਿਆ, ਪੈਸੀਫਿਕ ਰੇਲ ਦਾ, ਤੇ ਤਰੱਕੀ ਦੀ ਇੱਕ ਨਵੀਂ ਰਾਹ ਖੁੱਲ੍ਹ ਗਈ। ਰਾਹ ਇੰਝ ਖੁੱਲ੍ਹੀ ਕਿ ਕੈਨੇਡੀਅਨ ਗਵਰਨਮੈਂਟ ਨੇ ਆਪਣੀ ਪਾਲਿਸੀ ਦੇ ਤਹਿਤ ਇਹ ਫੈਸਲਾ ਕੀਤਾ ਕਿ ਇੱਥੇ ਆਸੇ-ਪਾਸੇ ਜਿਹੜੀ ਹਰਿਆਲੀ ਹੈ ਉਹ ਡੰਗਰਾਂ ਲਈ ਬਹੁਤ ਅੱਛੀ ਹੈ। ਉੱਤੋਂ ਆ ਗਈ ਹੈ ਟ੍ਰੇਨ, ਤੇ ਲਿਹਾਜ਼ਾ ਇੱਥੇ ਗੋਸ਼ਤ ਦਾ ਕਾਰੋਬਾਰ, ਡੰਗਰ ਪਾਲਣ ਦਾ ਕਾਰੋਬਾਰ ਬੜਾ ਚੱਲ ਸਕਦਾ ਹੈ। ਉਹਨਾਂ ਨੇ ਬੜੇ ਸਸਤੇ ਭਾਅ ਲੀਜ਼ 'ਤੇ ਜ਼ਮੀਨਾਂ ਦਿੱਤੀਆਂ, ਤੇ ਬਹੁਤੀਆਂ ਜ਼ਮੀਨਾਂ ਜੁੱਪਣ ਵਾਲੇ ਆਪਣੇ ਸਰਦਾਰ ਭਰਾ ਸਨ, ਤੇ ਉਹਨਾਂ ਵਿੱਚ ਸਰਦਾਰ ਮੱਖਣ ਸਿੰਘ ਕਾਊਬॉय ਦਾ ਸਹੁਰਾ ਵੀ ਸੀ। ਤੇ ਸਰਦਾਰ ਮੱਖਣ ਸਿੰਘ ਕਾਊਬॉय ਜਦੋਂ ਪੰਜਾਬ ਤੋਂ ਆਇਆ ਤੇ ਉਸ ਦੇ ਹੱਡ ਵੇਖ ਕੇ, ਇਹ ਨਹੀਂ ਕਿ ਹੱਡ ਖਾਣੇ ਸਨ ਜਾਂ ਉਹਦੇ ਕੋਲ ਪਾਵੇ ਪਕਾਣੇ ਸਨ, ਉਹਦੇ ਹੱਡ ਪੈਰ ਵੇਖ ਕੇ, ਉਹਦਾ ਕੱਦ ਕਾਠ ਵੇਖ ਕੇ, ਉਹਦਾ ਜੁੱਸਾ ਵੇਖ ਕੇ ਉਹਦਾ ਸਹੁਰਾ ਵਿਸ ਗਿਆ। ਉਹਨੇ ਕਿਹਾ ਕਾਕਾ ਹੁਣ ਆਇਆ ਤੂੰ ਛੁਰੀ ਦੇ ਥੱਲੇ। ਉਹਨੇ ਫਟਾਫਟ ਉਹਨੂੰ ਆਪਣਾ ਜਵਾਈ ਐਕਸੈਪਟ ਕੀਤਾ ਤੇ ਕੁੜੀ ਨਾਲ ਵਿਆਹ ਕਰਤਾ। ਉਹ ਕਈ ਵਾਰੀ ਕਾਊਬॉय ਤੋਂ ਪੁੱਛਿਆ, ਮੈਂ ਕਿਹਾ ਯਾਰ ਭਰਜਾਈ ਦਾ ਕੀ ਹਾਲ ਹੈ? ਉਹਨੇ ਚੁੱਪ ਵੱਟ ਜਾਣਾ। ਉਹ ਮੈਂ ਫਿਰ ਪੁੱਛਿਆ, ਕਈ ਵਾਰੀ ਪੁੱਛਿਆ, ਅਖੀਰ ਤੰਗ ਆ ਕੇ ਇੱਕ ਦਿਨ ਮੈਨੂੰ ਕਹਿਣ ਲੱਗਾ, ਗੱਲ ਸੁਣ, ਮੇਰੇ ਜ਼ਖਮ ਨਾ ਛੇੜੀ, ਨਹੀਂ ਤੇ ਜ਼ਖਮਾਂ ਤੋਂ ਚੰਗਾ ਭਲਾ ਲਹੂ ਦਾ ਨਿਆਗਰਾ ਫਾਲ ਨਿਕਲ ਆਏਗਾ। ਮੈਂ ਕਿਹਾ ਅੱਛਾ ਇਹ ਗੱਲ ਹੈ, ਜ਼ਖਮ ਦਿਲ ਦਾ ਹੈ ਤੇ ਫਿਰ ਠੀਕ ਹੈ, ਐਵੇਂ ਹੀ ਹੁੰਦਾ। ਉਹ ਕਹਿੰਦਾ ਯਾਰ ਵਿਆਹ ਤੋਂ ਬਾਅਦ ਉਹਨੇ ਆਪਣਾ ਤਕੀਆ ਸਰਾਣਾ ਚੁੱਕਿਆ ਤੇ ਡਰਾਇੰਗ ਰੂਮ ਵਿੱਚ ਜਾਣ ਲੱਗਿਆ, ਮੈਨੂੰ ਕਹਿੰਦੀ ਇਹ ਮੇਰਾ ਬੈਡਰੂਮ ਹੈ, ਇਹ ਤਕੀਆ ਸਰਾਣਾ ਫੜ ਤੇ ਤੂੰ ਡਰਾਇੰਗ ਵਿੱਚ ਜਾ। ਤੇ ਸਾਡਾ ਰਿਸ਼ਤਾ ਸਿਰਫ ਕਾਗਜ਼ਾਂ ਵਿੱਚ ਮੀਆਂ ਬੀਵੀ ਦਾ ਹੈ, ਵਰਨਾ ਸਾਡੇ ਵਿੱਚ ਕੰਧ ਰਹੇਗੀ ਸਾਰੀ ਉਮਰ, ਜਦ ਤੱਕ ਸਾਡੀ ਹਯਾਤੀ ਹੈ। ਤੇ ਭਗਵਾਨ ਜੀ ਉਸ ਤੋਂ ਬਾਅਦ ਸਰਦਾਰ ਮੱਖਣ ਸਿੰਘ ਕਾਊਬॉय ਨੇ ਮੁੜ ਕੇ ਸਾਡੀ ਭਰਜਾਈ ਦੀ ਗੱਲ ਨਹੀਂ ਕੀਤੀ, ਔਰ ਉਹਦਾ ਦੁੱਖ ਵੇਖ ਕੇ ਸਾਨੂੰ ਵੀ ਪੁੱਛਣ ਦੀ ਜ਼ਰੂਰਤ ਨਹੀਂ ਹੋਈ। ਹੁਣ ਵੇਖੋ ਐਡਾ ਵੱਡਾ ਕੈਨੇਡਾ, ਕਿ ਅੰਦਾਜ਼ਾ ਲਾਓ ਐਡੇ ਵੱਡੇ ਕੈਨੇਡਾ ਦੀ ਆਬਾਦੀ ਜਿਹੜੀ ਹੈ ਉਹ 5 ਕਰੋੜ ਤੋਂ ਘੱਟ ਹੈ, ਤੇ ਉਸ 5 ਕਰੋੜ ਤੋਂ ਘੱਟ ਆਬਾਦੀ ਵਿੱਚ ਵੀ ਪੰਜਾਬੀ ਇੰਨੇ ਕੁ ਨੇ ਕਿ ਉਹਨਾਂ ਦਾ ਪੰਜਾਬੀ ਜ਼ੁਬਾਨ ਨਾਲ ਇਸ਼ਕ ਨਹੀਂ ਮੁੱਕਿਆ। ਸਰਦਾਰ ਮੱਖਣ ਸਿੰਘ ਕਾਊਬॉय ਦੇ ਨਾਲ ਜਿਹੜੇ ਵੀ ਦਫ਼ਤਰ ਗਿਆ ਵਾਂ, ਉੱਥੇ ਕੈਨੇਡੀਅਨ ਵਿੱਚ, ਅੰਗਰੇਜ਼ੀ ਵਿੱਚ ਤੇ ਥੱਲੇ ਗੁਰਮੁਖੀ ਦੇ ਵਿੱਚ ਉਸ ਦਫ਼ਤਰ ਦਾ ਨਾਂ, ਤਰੀਕਾਕਾਰ ਤੇ ਉਰਾਂ ਪਰਾਂ ਜਿਹੜੀ ਹਦਾਇਤਾਂ ਨੇ ਉਹ ਲਿਖੀਆਂ ਨਜ਼ਰ ਆਈਆਂ। ਹੁਣ ਸਾਡੀ ਜਾਣੇ ਭਲਾ ਸਾਨੂੰ ਗੁਰਮੁਖੀ ਕਿੱਥੋਂ ਆਏ? ਸਿੱਧੀ ਫਾਰਸੀ ਰਸਮੁਲ ਖਤ ਦੇ ਵਿੱਚ ਲਿਖਣ ਦੀ ਜਾਂ ਲਿਖਵਾਉਣ ਦੀ ਕਿਸੇ ਨੂੰ ਉੱਥੇ ਵੀ ਤੌਫੀਕ ਨਹੀਂ, ਜਿਵੇਂ ਸਾਡੇ ਇੱਥੇ ਲਹਿੰਦੇ ਪੰਜਾਬ ਵਿੱਚ ਕਿਸੇ ਨੂੰ ਤੌਫੀਕ ਨਹੀਂ ਕਿ ਦਫ਼ਤਰਾਂ ਵਿੱਚ ਜਾ ਕੇ ਉੱਥੇ ਪੰਜਾਬੀ ਦੀਆਂ ਹਦਾਇਤਾਂ ਲਿਖਵਾਏ ਤੇ ਪੰਜਾਬੀ ਦੀਆਂ ਗੱਲਾਂ ਕਰੇ ਤੇ ਪੰਜਾਬੀ ਦਾ ਨਾਂ ਲਿਖੇ। ਅਸੀਂ ਤਕਰੀਬਨ ਜਾਂ ਸਮਝ ਲਓ ਕਿ ਆਲਮੋਸਟ ਪੂਰਾ ਕੈਨੇਡਾ ਘੁੰਮੇ, ਕਦੀ ਅਹੀਂ ਤੇ ਕਦੀ ਅਹੀਂ ਤੇ ਕਦੀ ਅਹੀਂ ਤੇ ਕਦੀ ਅਹੀਂ। ਮਸਲਾ ਸੀ ਮੌਜ ਮੇਲਾ ਕਰਨ ਦਾ, ਜ਼ਿੰਦਗੀ ਇੰਜੋਏ ਕਰਨ ਦਾ। ਤੇ ਸਰਦਾਰ ਮੱਖਣ ਸਿੰਘ
ਕਾਊਬॉय। ਉਹਦੇ ਕੋਲ ਮੈਂ ਪੁੱਛਿਆ ਯਾਰ ਤੇਰਾ ਘੋੜਾ ਕਿੱਥੇ, ਤੇਰਾ ਹੈਟ ਕਿੱਥੇ, ਤੇਰੀ ਟਾਈ ਕਿੱਥੇ, ਤੇਰਾ ਹੈਂਟਰ ਕਿੱਥੇ ਗਾਵਾਂ ਪਜਾਣ ਵਾਲਾ, ਤੇ ਤੂੰ ਕਿੱਥੇ? ਉਹਨੇ ਕਿਹਾ ਗੱਲ ਸੁਣ, ਭਾਂਡੇ 'ਚ ਵੜ ਗਿਆ ਸਾਰਾ ਕੁਝ, ਖਬਰਦਾਰ ਜੇ ਗੱਲ ਮੁੜ ਕੇ ਕੀਤੀ ਤੇ ਮੈਂ ਤੁਹਾਡਾ ਇਹ ਖਾਦਮ। ਮੈਂ ਕਿਹਾ ਚੰਗਾ ਇਹ ਗੱਲ ਹੈ ਤੇ ਫਿਰ ਐਵੇਂ ਹੀ ਸਹੀ। ਲਿਹਾਜ਼ਾ ਅਸੀਂ ਦੋਵੇਂ ਯਾਰੀ ਦੋਸਤੀ ਦੇ ਭਾਂਡੇ ਵਿੱਚ ਇੰਜ ਵੜੇ ਕਿ ਬਸ ਵੜੇ ਹੀ ਰਹਿ ਗਏ, ਬਾਹਰ ਨਿਕਲ ਨਹੀਂ ਸਕੇ। ਯਾਰ ਯਾਰ ਹੁੰਦਾ ਤੇ ਯਾਰਾਂ ਦਾ ਯਾਰ ਯਾਰ ਹੀ ਹੁੰਦਾ। ਇੱਕ ਦਿਨ ਮੈਨੂੰ ਬੜਾ ਦੁਖੀ ਜਿਹੀ ਹਾਲਤ 'ਚ ਮਿਲਿਆ। ਮੈਨੂੰ ਕਹਿੰਦਾ ਯਾਰ ਉਹ ਕੀ ਨਾਂ ਸੀ ਉਹਦਾ ਜਵਾਨ ਦਾ, ਅਨਿਆਸਨ ਭੱਟੀ ਦਾ, ਆਖੇ ਜਿਗਰ ਛਲਨੀ ਹੈ ਦਿਲ ਘਬਰਾ ਰਹਾ ਹੈ। ਤੇ ਯਾਰ ਮੇਰਾ ਵੀ ਦਿਲ ਜਿਹੜਾ ਕੋਈ ਉੱਚਾ ਨੀਵਾਂ ਕੱਚਾ ਪੱਕਾ ਹੋ ਰਿਹਾ। ਮੈਂ ਕਿਹਾ ਖੈਰ ਤੇ ਮੇਰੇ ਬਾਦਸ਼ਾਹ। ਸਰਦਾਰ ਜੀ ਕਹਿੰਦੇ 5 ਸਾਲ ਹੋ ਗਏ ਕੈਨੇਡੀਅਨ ਪਾਸਪੋਰਟ ਉਡੀਕਦਿਆਂ ਨੂੰ, ਤੇ ਉਹ ਕੈਨੇਡੀਅਨ ਪਾਸਪੋਰਟ ਮੈਨੂੰ ਅੱਜ ਮਿਲ ਗਿਆ ਹੈ। ਮੈਂ ਕਿਹਾ ਯਾਰ ਮੁਬਾਰਕਾਂ, ਚਲੀਏ ਫਿਰ ਕਿਤੇ। ਉਹ ਜੈ ਗਲਾਸੀ ਡੱਬਾ ਉਰਾ ਪਰਾ। ਉਹ ਕਹਿੰਦਾ ਯਾਰ ਆਈਡੀਆ ਤੇਰਾ ਬੁਰਾ ਨਹੀਂ। ਪਿਛਲੇ ਦੌਰੇ 'ਤੇ ਜਦੋਂ ਮੈਂ ਲੰਦਨ ਗਿਆ ਸਾਂ ਤੇ ਉੱਥੋਂ ਸਾਊਥ ਹਾਲ ਬਰਾਡਵੇ ਤੋਂ ਪਕੌੜੇ ਲਿਆਇਆ ਸਾਂ, ਫਰੀਜ਼ਰ 'ਚ ਪਏ ਨੇ, ਤੇ ਇਸ ਮੌਜ ਮੇਲੇ 'ਚ ਅਸੀਂ ਉਹਨੂੰ ਵੀ 6ਵੀਂ ਵਾਰੀ ਗਰਮ ਕਰਕੇ ਖਾ ਸਕਦੇ ਹਾਂ। ਪਰ ਇਸ ਸਮੇਂ ਮੈਂ ਬਹੁਤ ਦੁਖੀ ਹਾਂ ਯਾਰ, ਪਕੌੜਿਆਂ ਤੋਂ ਵੱਧ ਦੁਖੀ ਹਾਂ। ਮੈਂ ਕਿਹਾ ਹੋਇਆ ਕੀ ਹੈ? ਕਹਿੰਦਾ ਮੈਂ ਕੈਨੇਡੀਅਨ ਪਾਸਪੋਰਟ ਕੈਂਸਲ ਕਰਵਾ ਰਿਹਾ ਤੇ ਵਾਪਸ ਜਾ ਰਿਹਾ। ਮੈਂ ਕਿਹਾ ਤੇ ਬੇਗਮ? ਕਹਿੰਦਾ ਮੈਂ ਉਹਨੂੰ ਆਖਿਆ ਸੀ ਸੋਹਣੀਏ ਮੇਰੇ ਨਾਲ ਚੱਲੇਗੀ ਜਾਂ ਨਹੀਂ ਚੱਲੇਗੀ, ਤੇ ਉਸਨੇ ਹੱਸ ਕੇ ਸਮਾਈਲ ਦੇ ਕੇ ਬੜੇ ਪਿਆਰ ਨਾਲ ਆਖਿਆ। ਉਹਨੇ ਕਿਹਾ ਇਹ ਮਨੂਸ਼ ਸ਼ਕਲ ਲੈ ਕੇ ਤੂੰ ਆਪ ਬੂਹੇ ਤੋਂ ਬਾਹਰ ਜਾਏਗਾ ਜਾਂ ਮੈਂ ਲੱਤ ਮਾਰ ਕੇ ਤੈਨੂੰ ਬਾਹਰ ਸੁੱਟਾਂ। ਮੈਂ ਕਿਹਾ ਯਾਰ ਬੜਾ VIP ਟਰੀਟਮੈਂਟ ਹੈ। ਉਹ ਕਹਿੰਦਾ ਹਰ ਵਿਆਹੇ ਬੰਦੇ ਨਾਲ ਇਹੋ ਜਿਹਾ ਟਰੀਟਮੈਂਟ ਹੁੰਦਾ, ਪਰ ਕੈਨੇਡਾ ਵਿੱਚ ਕੁਝ ਜ਼ਿਆਦਾ ਹੀ ਟਰੀਟਮੈਂਟ ਹੁੰਦਾ। ਮੈਂ ਕਿਹਾ ਫਿਰ? ਉਹ ਕਹਿੰਦਾ ਕਿ ਤੇਰੀ ਭਰਜਾਈ ਨੇ ਆਖਿਆ ਸੋਹਣਿਆ ਤੂੰ ਮੈਨੂੰ ਆਜ਼ਾਦ ਕਰੇਗਾ ਜਾਂ ਮੈਂ ਤੈਨੂੰ ਆਜ਼ਾਦ ਕਰਾਂ, ਪਰ ਦੋਨਾਂ ਸੂਰਤਾਂ ਵਿੱਚ ਕੋਰਟ ਕਚਹਿਰੀ ਦਾ ਖਰਚਾ ਤੇਰੇ ਜ਼ਿੰਮੇ। ਤੇ ਸਰਦਾਰ ਮੱਖਣ ਸਿੰਘ ਕਾਊਬॉय ਨੇ ਖੁਸ਼ ਹੋ ਕੇ ਉਹਨੂੰ ਆਖਿਆ ਉਹ ਮੁਟਿਆਰੇ ਗੱਲ ਹੀ ਕੋਈ ਨਹੀਂ, ਮੈਂ ਵਾਪਸੀ ਤੇ ਤੈਨੂੰ ਸਰਦਾਰ ਕੜਕ ਸਿੰਘ ਦੇ ਢਾਬੇ ਤੋਂ ਚੰਗਾ ਭਲਾ ਨਾਸ਼ਤਾ, ਚੰਗਾ ਭਲਾ ਲੰਚ ਕਰਾਵਾਂਗਾ ਤੇ ਬੋਨਸ ਵਿੱਚ ਕਰਾਵਾਂਗਾ। ਕੀ ਬਾਤ ਹੈ ਜਿਹੜਾ ਸਰਦਾਰ ਮੱਖਣ ਸਿੰਘ ਕਾਊਬॉय ਦੀ। ਮੈਂ ਕਿਹਾ ਯਾਰ ਤੇਰਾ ਸਹੁਰਾ ਕੀ ਕਹਿੰਦਾ? ਅਗਰ ਸਹੁਰੇ ਨਾਲ ਸਾਡੀ ਬੜੀ ਚਿਰ ਦੀ ਅਣਬਣ ਹੈ। ਉਹ ਮੈਨੂੰ ਕਹਿੰਦਾ ਸੀ ਰਿਹਾ ਨਾ ਡੰਗਰ ਦਾ ਡੰਗਰ। ਉਹ ਮੈਂ ਕਿਹਾ ਸਹੁਰਾ ਸਾਹਿਬ ਡੰਗਰ ਦਾ ਡੰਗਰ ਨਹੀਂ, ਛੇੜੂ ਕਹਿੰਦੇ ਨੇ ਸਾਡੀ ਜ਼ੁਬਾਨ ਦੇ ਵਿੱਚ। ਉਹਨੇ ਕਿਹਾ ਤੂੰ ਕਦੀ ਇਨਸਾਨ ਨਹੀਂ ਬਣ ਸਕਦਾ। ਮੱਖਣ ਸਿੰਘ ਨੇ ਆਖਿਆ ਮੈਂ ਕਦੀ ਦਾਅਵਾ ਵੀ ਨਹੀਂ ਕੀਤਾ ਕਿ ਮੈਂ ਇਨਸਾਨ ਬਣ ਸਕਦਾ, ਪਰ ਗੱਲ ਸੁਣੋ ਏ ਸਰਦਾਰਾ, ਉਹ ਮੇਰੇ ਸਹੁਰਿਆ, ਗੱਲ ਇਹ ਹੈ ਕਿ ਤੂੰ ਇਨਸਾਨ ਚਾਰਨਾ, ਮੈਂ ਡੰਗਰ ਚਾਰਦਾ ਰਿਹਾ। ਤੇ ਇੱਥੇ ਗੋਸ਼ਤ ਦੇ ਇਸ ਕਾਰੋਬਾਰ ਦੇ ਵਿੱਚ ਇੱਥੇ ਜੋ ਵੀ ਤੇਰਾ ਬਿਜ਼ਨਸ ਫੈਲਿਆ ਹੈ, ਤੂੰ ਢੇਰ ਕਮਾਇਆ ਹੈ, ਬੰਦਿਆਂ ਨੂੰ ਐਕਸਪਲਾਈਟ ਕੀਤਾ ਹੈ, ਚੀਪ ਲੇਬਰ ਲੱਭੀ ਹੈ ਤੇ ਮੈਂ ਤੇਰਾ ਸਾਥ ਦਿੱਤਾ ਹੈ। ਉਹ ਕਹਿੰਦਾ ਤੈਨੂੰ ਇੱਜ਼ਤ ਰਾਸ ਨਹੀਂ ਆਉਂਦੀ, ਤੂੰ ਵਾਪਸ ਜਾ ਕੇ ਕੀ ਕਰੇਂਗਾ? ਉਹ ਕਹਿੰਦਾ ਮੈਂ ਵਾਪਸ ਜਾ ਕੇ ਭਾਵੇਂ ਫਾਇਲ ਲੱਗਾ ਪਰ ਮੈਂ ਇੱਥੇ ਨਹੀਂ ਰਹਿ ਸਕਦਾ, ਮੈਂ ਵਾਪਸ ਜਾ ਰਿਹਾ, ਕੈਨੇਡੀਅਨ ਪਾਸਪੋਰਟ ਵਾਪਸ ਕਰਕੇ ਜਾ ਰਿਹਾ। ਸਾਡਾ ਜਿਗਰਾ ਵੇਖੋ। ਮੈਂ ਕਿਹਾ ਯਾਰ ਸਰਦਾਰ ਮੱਖਣ ਸਿੰਘ ਕਾਊਬॉय, ਇਹ ਗੱਲ ਬੜੀ ਮਾੜੀ ਜੀ ਲੱਗਦੀ ਹੈ ਮੈਨੂੰ, ਨਾ ਤੇਰੀ ਸਮਝ ਆਉਂਦੀ ਹੈ ਨਾ ਆਪਣੀ ਸਮਝ ਆਉਂਦੀ ਹੈ, ਤੇ ਰੌਲਾ ਕੀ ਹੈ? ਉਹ ਕਹਿੰਦਾ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਮੇਰਾ ਸਹੁਰਾ ਮੈਨੂੰ ਕੰਨੋਂ ਫੜ ਕੇ ਪੰਜਾਬ ਤੋਂ ਲਿਆਇਆ ਉਸ ਵੇਲੇ ਮੈਂ ਡੰਗਰ ਚਾਰਦਾ ਸਾਂ, ਲੇਕਿਨ ਮੈਨੂੰ ਉਸ 'ਤੇ ਬੜੀ ਖੁਸ਼ੀ ਸੀ। ਤੇ ਜਦੋਂ ਇੱਥੇ ਆ ਕੇ ਮੈਨੂੰ ਮੇਰੇ ਸਹੁਰੇ ਨੇ ਛੇੜੂ ਤੇ ਡੰਗਰ ਆਖਿਆ ਤੇ ਫੌਰਨ ਮੈਂ ਉਹਦੀ ਤਸਦੀਕ ਕੀਤੀ। ਮੈਂ ਕਿਹਾ ਬਾਤ ਸੁਣੋ। ਉਹਨੇ ਕਿਹਾ ਸੁਣਾਓ ਏ। ਔਰ ਮੈਂ ਕਿਹਾ ਅਰਜ਼ ਇਹ ਹੈ ਸਹੁਰਾ ਸਾਹਿਬ ਕਿ ਮੈਂ ਛੇੜੂ ਨਹੀਂ ਹਾਂ, ਮੈਂ ਕਾਊਬॉय ਹਾਂ। ਜ਼ਰਾ ਮਾਡਰਨ ਜਿਹਾ ਲੱਗਦਾ ਕਾਊਬॉय, ਤੇ ਆਇੰਦਾ ਮੈਨੂੰ ਛੇੜੂ ਨਾ ਆਖਿਆ ਜੇ। ਉਹਨੇ ਕਿਹਾ ਆਲ ਰਾਈਟ ਨੈਵਰ ਮਾਈਂਡ, ਜਾਣੇ ਦਿਸ। ਤੇ ਜਦੋਂ ਮੈਂ ਉਹਨੂੰ ਆਖਿਆ ਕਿ ਮੈਂ ਵਾਪਸ ਜਾ ਰਿਹਾ ਤੇ ਸਹੁਰਾ ਪੁੱਛਲ ਤੇ ਖੜੋ ਗਿਆ। ਉਹਨੇ ਕਿਹਾ ਵਾਪਸ ਜਾ ਕੇ ਧੱਕੇ ਖਾਏਗਾ। ਉਹ ਕਹਿੰਦਾ ਮੈਨੂੰ ਪਤਾ ਹੈ ਧੱਕੇ ਖਾਣੇ ਨੇ, ਪਰ ਖਾਵਾਂਗੇ ਉਸਤਾਦ ਜੀ ਨੂੰ, ਕੀ ਕਰੀਏ, ਮਜਬੂਰੀ ਹੈ, ਵਕਫਾ ਬਹੁਤ ਜ਼ਰੂਰੀ ਹੈ। ਤੇ ਜਿਸ ਦਿਨ ਸਰਦਾਰ ਮੱਖਣ ਸਿੰਘ
ਕਾਊਬॉय ਵਾਪਸ ਜਾ ਰਿਹਾ ਸੀ। ਟੋਰਾਂਟੋ ਦੇ 에ਅਰਪੋਰਟ ਤੇ ਮੈਂ ਉਹਨੂੰ ਆਖਿਆ ਯਾਰ ਤੂੰ ਉੱਥੇ ਜਾ ਕੇ ਖੋਤੇ ਚਾਰਨੇ ਨੇ, ਕੀ ਕਰੇਗਾ ਜਾ ਕੇ। ਚੰਗੀ ਭਲੀਆਂ ਲੈਫਾਂ ਗੁਜ਼ਰ ਰਹੀਆਂ ਨੇ, ਬਰਫਾਂ ਪੈ ਰਹੀਆਂ ਨੇ, ਉੱਤੇ ਤੱਪੜ ਲੈ ਕੇ ਸਕੂਨ ਨਾਲ ਬੈਠੋ, ਅੱਗ ਸੇਕੋ, ਮੌਜਾਂ ਹੀ ਮੌਜਾਂ। ਉਹ ਕਹਿੰਦਾ ਯਾਰ ਇੱਥੇ ਰਹਿ ਕੇ ਅਮੀਰ ਹੋਣ ਦਾ ਇੱਕੋ ਹੀ ਨੁਸਖਾ, ਇੱਕੋ ਹੀ ਗੱਲ ਹੈ ਕਿ ਬੰਦੇ ਚਾਰੋ, ਬੰਦਿਆਂ ਨੂੰ ਐਕਸਪਲਾਈਟ ਕਰੋ, ਭਾਵੇਂ ਚੀਪ ਲੇਬਰ ਦੇ ਤੌਰ ਤੇ ਕਰੋ ਤੇ ਭਾਵੇਂ ਉਹਨੂੰ ਜਵਾਈ ਬਣਾ ਕੇ ਕਰੋ। ਇਹ ਕੰਮ ਮੇਰੇ ਕੋਲ ਨਹੀਂ ਹੋ ਸਕਦਾ। ਤੇ ਮੈਂ ਕਿਹਾ ਕੀ ਕਰੇਗਾ। ਉਹ ਕਹਿੰਦਾ ਗ੍ਰੇਟ ਸਰਦਾਰ ਮੱਖਣ ਸਿੰਘ ਕਾਊਬॉय ਵਾਪਸ ਜਾ ਕੇ ਆਪਣੀਆਂ ਮੱਝਾਂ ਚਾਰੇਗਾ, ਗਾਵਾਂ ਚਾਰੇਗਾ। ਕਾਊਬॉय ਨੂੰ ਤੂੰ ਸਮਝਿਆ ਕੀ ਹੈ। ਤੇ ਮੈਂ ਕਿਹਾ ਇੱਥੇ ਕੀ ਹੈ। ਕਹਿੰਦਾ ਯਾਰ ਤੈਨੂੰ ਦੱਸਿਆ ਤੇ ਹੈ, ਮੈਂ ਬੰਦੇ ਨਹੀਂ ਚਾਰ ਸਕਦਾ, ਬੰਦਿਆਂ ਨੂੰ ਐਕਸਪਲਾਈਟ ਨਹੀਂ ਕਰ ਸਕਦਾ, ਚੀਪ ਲੇਬਰ ਨਹੀਂ ਕਰ ਸਕਦਾ, ਚੀਪ ਲੇਬਰ ਲੈ ਨਹੀਂ ਸਕਦਾ, ਇੱਥੇ ਨਹੀਂ ਰਹਿ ਸਕਦਾ, ਵਾਪਸ ਜਾਵਾਂਗਾ ਤੇ ਮਾਈ ਓਨ ਗਾਇਸ ਐਂਡ ਮਜਿਸ ਮੈਂ ਜਾ ਕੇ ਉਹਨਾਂ ਨੂੰ ਛੇੜੂ ਬਣ ਕੇ, ਕਾਊਬॉय ਬਣ ਕੇ ਪਾਲਾਂਗਾ। ਕਮ ਅਜ਼ ਕਮ ਉਹ ਜਾਨਵਰ ਉਹ ਛੇੜੂ ਦੇ ਗੱਲਾਂ ਸਮਝਦੇ ਨੇ ਤੇ ਇੱਥੇ ਰਹਿਣ ਵਾਲੇ ਜਾਨਵਰ ਇਨਸਾਨਾਂ ਦੀ ਗੱਲਾਂ ਨਹੀਂ ਸਮਝਦੇ। ਸੌਰੀ ਯਾਰ, ਜਾਨਵਰ ਤੋਂ ਮੁਰਾਦ ਹੈ ਕਿ ਇੱਥੋਂ ਰਹਿਣ ਵਾਲੇ ਸਾਡੇ ਪੰਜਾਬੀ ਇਨਸਾਨ ਉਹ ਡੰਗਰਾਂ ਵਾਂਗੂ ਸੋਚਦੇ ਨੇ, ਹਾਲਾਂਕਿ ਇਹ ਡੰਗਰਾਂ ਦੀ ਵੀ ਧੋਈ ਨੇ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।